ਏਆਈ ਨੇ ਗਾਹ ਪਾਉਣਾ ਸੀਗਾ, ਇਸ ਦੇ ਬਾਰੇ ਤਾਂ ਸਾਰੇ ਜਾਣੇ ਜਾਣਦੇ ਸੀਗੇ, ਪਰ ਕਿਸੇ ਨੇ ਇਹ ਨਹੀਂ ਸੀ ਸੋਚਿਆ ਵੀ ਸੈਕਟਰੀ ਆਫ ਸਟੇਟ ਦੀ ਆਵਾਜ਼, ਉਸਦੇ ਲਿਖਣ ਦੇ ਸਟਾਈਲ ਨੂੰ ਉਸਨੂੰ ਏਆਈ ਜਿਹੜਾ ਉਹ ਕਾਪੀ ਕਰਕੇ ਉਹ ਮਾਰਕੋ ਰੂਬੀਓ ਬਣ ਕੇ ਲੋਕਾਂ ਦੇ ਨਾਲ ਜਾਂ ਹੋਰ ਲੀਡਰਾਂ ਦੇ ਨਾਲ ਗੱਲ ਕਰ ਸਕਦੇ ਆ। ਇਸ ਟਾਈਮ ਰੂਬੀਓ ਸਕੈਮ ਨਾਂ ਦੀ ਇੱਕ ਚੀਜ਼ ਜਿਹੜੀ ਚੱਲ ਰਹੀ ਆ, ਕਹਿੰਦੇ ਵੀ ਕੋਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਹੋਏ ਇਹ ਜਿਹੜਾ ਸਕੈਮਰ ਆ ਉਹ ਪੋਜ਼ ਕਰ ਰਿਹਾ ਆ ਵੀ ਉਹ ਸੈਕਟਰੀ ਆਫ ਸਟੇਟ ਯੂਐਸ ਦੇ ਮਾਰਕੋ ਰੂਬੀਓ ਆ, ਤੇ ਕਹਿੰਦੇ ਵੀ ਫੇਕ ਵੌਇਸ ਤੇ ਟੈਕਸਟ ਮੈਸੇजेस ਜਿਹੜੇ ਸਿਗਨਲ ਐਪ ਆ ਉਹਦੇ ਵਿੱਚ ਘੱਲੇ ਜਿਹੜੇ ਉਹ ਜਾ ਰਹੇ ਆ, ਤੇ ਕਹਿੰਦੇ ਵੀ ਸੀਨੀਅਰ ਲੀਡਰਸ ਹੋਰ ਮੁਲਕਾਂ ਦੇ ਉਹਨਾਂ ਨੂੰ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਏਆਈ ਦੇ ਸਕੈਮ ਦੀ ਵਰਤੋਂ ਕਰਕੇ ਭਰਮਾਇਆ ਜਾ ਰਿਹਾ ਆ। ਕਹਿੰਦੇ ਵੀ ਗਲੋਬਲ ਪੋਲਿਟਿਕਸ ਦੇ ਵਿੱਚ ਏਆਈ ਦੀ ਇੰਪਰਸਨੇਸ਼ਨ ਇਸ ਟਾਈਮ ਵੱਧ ਚੁੱਕੀ ਆ। ਇਸ ਟਾਈਮ ਇਹ ਨਹੀਂ ਪਤਾ ਵੀ ਇਹ ਫਰਾਡਸਟਰ ਕਿਹੜਾ ਆ ਬੰਦਾ, ਪਰ ਉਹ ਏਆਈ ਦੀ ਵਰਤੋਂ ਕਰਦੇ ਹੋਏ ਯੂਐਸ ਦੇ ਸੈਕਟਰੀ ਆਫ ਸਟੇਟ ਦੀ ਆਵਾਜ਼ ਤੇ ਉਸ ਦੀ ਟੈਕਸਟ ਦਾ ਸਟਾਈਲ ਆ, ਉਸ ਦੀ ਵਰਤੋਂ ਕਰਦੇ ਹੋਏ ਉਸਨੇ ਕਹਿੰਦੇ ਵੀ 5 ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਹੈ। ਵਾਸ਼ਿੰਗਟਨ ਪੋਸਟ ਨੂੰ ਸਟੇਟ ਡਿਪਾਰਟਮੈਂਟ ਦੀ ਜਿਹੜੀ ਕੇਬਲ ਪਹਿਲੋਂ ਜਿਹੜਾ ਉਹ ਪਤਾ ਲੱਗੀ, ਜਿਸ ਨੂੰ ਬਾਅਦ ਚ ਜਿਹੜੀ ਗਾਰਡੀਅਨ ਅਖਬਾਰ ਆ ਉਹਨਾਂ ਨੇ ਵੀ ਕਨਫਰਮ ਕੀਤਾ ਕਹਿੰਦੇ ਵੀ ਇਹ ਜਿਹੜਾ ਇੰਪੋਸਟਰ ਆ ਉਹ ਨਕਲੀ ਫੇਕ ਵੌਇਸ ਮੈਸੇजेस ਤੇ ਟੈਕਸਟ ਜਿਹੜੀ ਮਾਰਕੋ ਰੂਬੀਓ ਹੋਣਾ ਦੀ ਆਵਾਜ਼ ਦੇ ਵਿੱਚ ਤੇ ਜਿਹੜਾ ਉਹਨਾਂ ਦਾ ਲਿਖਣ ਦਾ ਸਟਾਈਲ ਆ ਉਸ ਨੂੰ ਹੂਬਹੂ ਕਾਪੀ ਕਰਕੇ 3 ਫੋਰਨ ਮਿਨਿਸਟਰਸ ਦੇ ਨਾਲ ਇੱਕ ਯੂਐਸ ਗਵਰਨਰ ਤੇ ਇੱਕ ਮੈਂਬਰ ਆਫ ਕਾਂਗਰਸ, 5 ਜਿਹੜੇ ਸੀਨੀਅਰ ਲੀਡਰਸ ਆ ਦੁਨੀਆ ਦੇ ਵਿੱਚ ਉਹਨਾਂ ਨੂੰ ਉਹਨੇ ਕੱਲੀ ਹੈਗੀ ਆ। ਸਟੇਟ ਡਿਪਾਰਟਮੈਂਟ ਕਹਿੰਦਾ ਵੀ ਸਾਨੂੰ ਪਤਾ ਆ ਵੀ ਇਹ ਜਿਹੜਾ ਇਨਸੀਡੈਂਟ ਇਸ ਟਾਈਮ ਵਾਪਰਿਆ ਆ ਤੇ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ। ਕਹਿੰਦੇ ਵੀ ਡਿਪਾਰਟਮੈਂਟ ਪੂਰੀ ਜ਼ਿੰਮੇਵਾਰੀ ਦੇ ਨਾਲ ਸੀਰੀਅਸਲੀ ਇਸ ਨੂੰ ਗੰਭੀਰਤਾ ਦੇ ਨਾਲ ਇਸ ਜ਼ਿੰਮੇਵਾਰੀ ਨੂੰ ਲੈਂਦਾ ਹੈ, ਤਾਂ ਜੋ ਜਿਹੜੀ ਇਨਫੋਰਮੇਸ਼ਨ ਆ ਸਟੇਟ ਡਿਪਾਰਟਮੈਂਟ ਜਾਂ ਸੈਕਟਰੀ ਆਫ ਸਟੇਟ ਦੇ ਵਜੋਂ ਜਿਹੜੀ ਵੀ ਕੋਈ ਜਾਣੀ ਆ ਵੀ ਉਹ ਸਹੀ ਹੋਵੇ, ਠੀਕ ਹੋਵੇ। ਕਹਿੰਦੇ ਵੀ ਸਿਗਨਲ ਦੇ ਉੱਤੇ ਉਹਨਾਂ ਨੇ ਲੈਫਟ ਵੌਇਸਮੇਲ ਜਿਹੜੇ ਉਹ ਲੀਵ ਕੀਤੇ। 3 ਜੁਲਾਈ ਦੀ ਇਹ ਘਟਨਾ ਦੱਸੀ ਜਾਂਦੀ ਆ। 2 ਜਿਹੜੇ ਟਾਰਗੇਟਡ ਇੰਡੀਵਿਜੂਅਲਸ ਨੂੰ ਟੈਕਸਟ ਮੈਸੇਜ ਜਿਹੜੇ ਉਹ ਘੱਲੇ ਵੀ ਤੁਸੀਂ ਵੀ ਆ ਕੇ ਮੇਰੇ ਨਾਲ ਸਿਗਨਲ ਦੇ ਉੱਤੇ ਜੁਆਇਨ ਕਰੋ। ਸਿਗਨਲ ਗੇਟ ਦਾ ਹਰਜੋਤ ਸਿੰਘ ਜੀ ਯਾਦ ਹੋਣਾ, ਜਦੋਂ ਯਮਨ ਦੇ ਵਿੱਚ ਬੰਬ ਸਿੱਟੇ ਸੀਗੇ ਹਾਊਦੀਜ਼ ਦੇ ਉੱਤੇ, ਤਾਂ ਜਿਹੜੇ ਪੀਟ ਹੈਗਸੈਥ ਆ ਉਹਨਾਂ ਨੇ ਸਿਗਨਲ ਦੇ ਉੱਤੇ ਇਨਫੋਰਮੇਸ਼ਨ ਉਹ ਹੋਰ ਬਾਕੀਆਂ ਦੇ ਨਾਲ ਸਾਂਝੀ ਕੀਤੀ ਸੀ, ਜਿਸ ਵਿੱਚ ਇੱਕ ਪੱਤਰਕਾਰ ਸੀਗਾ। ਬਾਅਦ ਚ ਇਹ ਵੀ ਪਤਾ ਲੱਗਾ ਸੀ ਇੱਕ ਹੋਰ ਜਾਣਕਾਰੀ ਉਹਨਾਂ ਨੇ ਆਪਣੀ ਭਰਾ ਤੇ ਸ਼ਾਇਦ ਆਪਣੀ ਭਾਬੀ ਜਾਂ ਆਪਣੀ ਭੈਣ ਨੂੰ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਜਿਹੜੀ ਉਹ ਇਨਫੋਰਮੇਸ਼ਨ ਉਸਨੇ ਸ਼ੇਅਰ ਜਿਹੜੀ ਉਹ ਕਰ ਲਈ ਸੀ। ਕਹਿੰਦੇ ਵੀ ਇਸ ਟਾਈਮ ਜਿਹੜਾ ਏਆਈ ਇੰਪਰਸਨੇਟਰਸ ਦਾ ਖਤਰਾ ਬਹੁਤ ਜ਼ਿਆਦਾ ਜਿਹੜਾ ਉਹ ਬਣਿਆ ਆ। ਗਵਰਨਮੈਂਟ ਏਜੰਸੀਜ਼ ਦੇ ਵਿੱਚ ਵੀ ਆਮ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਜਿਹੜਾ ਉਹ ਧਿਆਨ ਦੇਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਏਆਈ ਦੇ ਨਾਲ ਇਹ ਕੰਮ ਇੰਨਾ ਕੁ ਜ਼ਿਆਦਾ ਸਕੈਮ ਕਰਨ ਦੇ ਲਈ ਜਿਹੜਾ ਉਹ ਸੁਖਾਲਾ ਬਣ ਚੁੱਕਾ ਆ। ਕਹਿੰਦੇ ਵੀ ਇਹਦੇ ਨਾਲ ਸਾਈਬਰ ਸਿਕਿਉਰਿਟੀ ਨੂੰ ਇੱਕ ਬਹੁਤ ਵੱਡਾ ਖਤਰਾ ਜਿਹੜਾ ਆ ਉਹ ਬਣ ਸਕਦਾ ਆ, ਜੇ ਇਸੇ ਤਰੀਕੇ ਦੇ ਨਾਲ ਵਰਤੋਂ ਕੀਤੀ ਜਾਂਦੀ ਆ। ਮਾਰਕੋ ਰੂਬੀਓ ਦਾ ਇੰਪੋਸਟਰ ਏਆਈ ਦੀ ਆਵਾਜ਼ ਜਿਹੜੀ ਵਰਤਦਾ ਹੋਇਆ ਉਹ ਸਕ੍ਰਿਪਟ ਮੇ ਵੀ ਏਆਈ ਤੋਂ ਲਿਖਵਾ ਕੇ ਉਹਨਾਂ ਜਿਹੜੇ ਹਾਈ ਲੈਵਲਸ ਜਿਹੜੀਆਂ ਆ ਉਹ ਕਾਲਸ ਜਿਹੜੀਆਂ ਉਹ ਕਰ ਰਿਹਾ ਹੈਗਾ ਆ। ਡੇਵਿਡ ਐਲੈਕਸ ਰੌਡ ਜਿਹੜੇ ਸੀਨੀਅਰ ਐਡਵਾਈਜ਼ਰ ਰਹੇ ਆ ਬਰਾਕ ਓਬਾਮਾ ਦੇ ਕਾਰਜਕਾਲ ਦੇ ਵਿੱਚ, ਉਹਨਾਂ ਨੇ ਕਿਹਾ ਵੀ ਇਹ ਮੈਟਰ ਆਫ ਟਾਈਮ ਹੀ ਆ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵਾਪਰਨੀਆਂ ਸੀਗੀਆਂ, ਤੇ ਕਹਿੰਦੇ ਵੀ ਅਰਜੈਂਟ ਐਕਸ਼ਨ ਇਸ ਦੇ ਉੱਤੇ ਲੈਣ ਦੀ ਜਿਹੜੀ ਜ਼ਰੂਰਤ ਆ, ਤਾਂ ਜੋ ਅਜਿਹੇ ਅਟੈਕਸ ਆ, ਇੰਪਰਸਨੇਸ਼ਨ ਅਟੈਕਸ ਆ, ਉਹਨਾਂ ਦੀ ਜਿਹੜੀ ਆ ਉਹ ਬਚਾਅ ਹੋ ਸਕੇ। ਕਹਿੰਦੇ ਵੀ ਜਿਹੜੇ ਵਾਈਟ ਹਾਊਸ ਦੀ ਚੀਫ ਆਫ ਸਟਾਫ ਜਿਹੜੀ ਸੂਜ਼ੀ ਵਾਈਲਜ਼ ਆ, ਉਹਨਾਂ ਨੂੰ ਵੀ ਲੱਗਦਾ ਵੀ ਇੰਪਰਸਨੇਟਰ ਉਹਨਾਂ ਨੂੰ ਇੰਪਰਸਨੇਟ ਕਰਕੇ ਉਹਨਾਂ ਦੇ ਵੱਲੋਂ ਕਿਸੇ ਨੂੰ ਜਿਹੜਾ ਉਹ ਕੰਟੈਕਟ ਕੀਤਾ ਗਿਆ ਸੂਜ਼ੀ ਵਾਈਲਜ਼ ਜਿਹੜਾ ਉਹ ਬਣ ਕੇ। ਖਾਸ ਕਰਕੇ ਕਹਿੰਦੇ ਵੀ ਇਹ ਹੁਣ ਜਿਹੜੇ ਸਕੈਮਰਸ ਆ ਇਹਨਾਂ ਦੀ ਨਜ਼ਰ ਜਿਹੜੇ ਕਾਂਗਰਸਮੈਨ, ਕਾਂਗਰਸਵੂਮਨ ਤੇ ਹੋਰ ਦੁਨੀਆ ਦੇ ਜਿਹੜੇ ਵੱਡੇ ਲੀਡਰਸ ਦੇ ਉੱਤੇ ਬਣੀ ਪਈ ਆ ਵੀ ਆਪਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਹਿਸਾਬ ਦੇ ਨਾਲ ਕੋਈ ਇਨਸੀਡੈਂਟ ਆ ਉਹ ਕ੍ਰੀਏਟ ਕੀਤਾ ਜਾ ਸਕੇ।